ਉਹਨਾਂ ਲੋਕਾਂ ਤੋਂ ਜਿਹੜੇ ਕਹਿੰਦੇ ਸੀ ਅਸੀਂ ਰਾਜਨੀਤੀ ਕਰਨੀ ਬਲਕਿ ਬਦਲਣ ਆਏ ਹਾਂ, ਅਸੀਂ ਲੋਕਪਾਲ ਲਿਆਵਾਂਗੇ, ਅਸੀਂ ਵੀਆਈਪੀ ਕਲਚਰ ਬਦਲ ਦਿਆਂਗੇ। ਪਰ ਹੁਣ ਪਤਾ ਲੱਗਿਆ ਕਿ ਕਿਸੇ ਸਮੇਂ ਰੇਲ ਦੇ ਵਿੱਚ ਆਉਣ ਵਾਲੇ ਕੇਜਰੀਵਾਲ ਨੇ 20 ਕਿਲੋਮੀਟਰ ਦਾ ਸਫ਼ਰ ਵੀ ਹੈਲੀਕਾਪਟਰ 'ਚ ਕੀਤਾ। ਪ੍ਰਵੀਨ ਜੀ, ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਪਿਛਲੇ 24 ਘੰਟਿਆਂ ਤੋਂ। ਜੀ ਉਸ ਦੇ ਵਿੱਚ ਪੰਜਾਬ ਦੇ ਇੱਕ ਰੇਲਵੇ ਸਟੇਸ਼ਨ ਤੇ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਜੀ ਖੜੇ ਨੇ, ਨਾਲ ਬਾਕੀ ਲੀਡਰਸ਼ਿਪ ਖੜੀ ਆ ਜੀ ਤੇ ਕੇਜਰੀਵਾਲ ਜੀ ਇੱਕ ਸਧਾਰਨ ਰੇਲ ਦੇ ਡੱਬੇ 'ਚੋਂ ਉਤਰ ਰਹੇ ਨੇ ਹੂੰ ਤੇ ਫੁੱਲ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਜੀ ਬਾਕੀ ਲੀਡਰਾਂ ਬਾਰੇ ਵੀ ਇਹ ਪੰਜਾਬ 'ਚ ਆਮ ਦੇਖਿਆ ਜਾਂਦਾ ਰਿਹਾ ਕਿ ਸੰਜੇ ਸਿੰਘ ਹੋਰੀ ਜਦੋਂ ਪਹਿਲੀ ਵਾਰ ਜਦੋਂ ਆਮ ਆਦਮੀ ਪਾਰਟੀ ਲੜੀ ਸੀ ਤਾਂ ਸਰਕਾਰੀ ਬੱਸ 'ਚ, ਰੋਡਵੇਜ਼ ਦੀਆਂ ਬੱਸਾਂ 'ਚ ਦਿੱਲੀ ਤੋਂ ਪੰਜਾਬ ਆਉਂਦੇ ਸੀ। ਠੀਕ ਹੈ। ਅਰਵਿੰਦ ਕੇਜਰੀਵਾਲ ਰੇਲ ਗੱਡੀ 'ਚ ਆਉਣ ਵਾਲੇ ਉਹ ਸਧਾਰਨ ਵਿਅਕਤੀ ਜਿਹਦੀ ਗੱਲ ਤੁਸੀਂ ਕਰ ਰਹੇ ਹੋ ਕਿ ਕਹਿੰਦੇ ਸੀ ਅਸੀਂ ਸਿਸਟਮ ਬਦਲਣ ਆਏ ਆ, ਅਸੀਂ ਰਾਜਨੀਤੀ ਦਾ ਸਰੂਪ ਬਦਲਣ ਆਏ ਆ, ਅਸੀਂ ਲੋਕਾਂ ਦੀ ਜ਼ਿੰਦਗੀਆਂ ਬਦਲਣ ਆਏ ਆ, ਅਸੀਂ ਵੀਆਈਪੀ ਕਲਚਰ ਖਤਮ ਕਰਨ ਆਏ ਆ। ਉਹ ਆਮ ਆਦਮੀ ਪਾਰਟੀ ਦਾ ਮੁਖੀ, ਉਹ ਆਮ ਆਦਮੀਆਂ ਦਾ ਆਪਣੇ ਆਪ ਨੂੰ ਨੁਮਾਇੰਦਾ ਕਹਾਉਣ ਵਾਲਾ, ਜਿਹੜਾ ਪੌੜੀ ਲਾ ਕੇ ਖੰਭੇ ਤੇ ਵੀ ਚੜ ਕੇ ਤਾਰਾਂ ਜੋੜ ਦਿੰਦਾ ਸੀ, ਉਹ ਤੋਂ ਹੁਣ 20 ਕਿਲੋਮੀਟਰ ਦਾ ਸਫ਼ਰ ਵੀ ਮਤਲਬ ਬੱਸ 'ਚ ਤਾਂ ਛੱਡੋ, ਗੱਡੀ 'ਚ ਵੀ, ਕਾਰ 'ਚ ਵੀ ਨਹੀਂ ਹੁੰਦਾ। 20 ਕਿਲੋਮੀਟਰ ਦੇ ਸਫ਼ਰ ਦੇ ਲਈ ਵੀ ਉਹਨੂੰ ਹੈਲੀਕਾਪਟਰ ਚਾਹੀਦਾ ਤੇ ਨਾਲ ਪੰਜਾਬ ਦਾ ਮੁੱਖ ਮੰਤਰੀ ਬੈਠਾ ਚਾਹੀਦਾ। ਇਹ ਤੋਂ ਬਿਨਾਂ ਨਹੀਂ ਤੁਰਦਾ ਅਗਲਾ। ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਨੇ ਸੰਮਣ ਦਿੱਤੇ। 21 ਤਰੀਕ ਨੂੰ ਪੇਸ਼ ਹੋਣਾ ਸੀ, ਪਰ ਉਹ ਕਹਿੰਦੇ ਸਾਡਾ ਤਾਂ ਪਹਿਲਾਂ ਤੋਂ ਤੈਅ ਸੀ, ਅਸੀਂ ਤਾਂ ਪੰਜਾਬ ਆਉਣਾ। ਆਪਾਂ ਕੱਲ ਵਿਸਤਾਰਤ ਖਬਰ ਪਹਿਲਾਂ ਹੀ ਕਰ ਚੁੱਕੇ ਹਾਂ। ਹਾਂਜੀ ਕਿ ਉਹ ਵਿਪਾਸਨਾ ਸੈਂਟਰ ਪਹੁੰਚ ਰਹੇ ਨੇ, ਹੈਨਾ, ਇੱਥੇ ਮਹਿਲਾ ਵਾਲੀ ਦੇ ਨਾਲ ਆਨੰਦਗੜ੍ਹ ਜਿਹੜਾ ਉਸ ਥਾਂ ਦੇ ਉੱਤੇ। ਤੇ ਅਰਵਿੰਦ ਕੇਜਰੀਵਾਲ ਜੀ ਕੱਲ ਸ਼ਾਮ ਨੂੰ ਦਿੱਲੀ ਤੋਂ ਜਹਾਜ਼ ਫੜਦੇ ਨੇ। ਠੀਕ ਹੈ। ਤੇ ਆਦਮਪੁਰ ਉਤਰਦੇ ਨੇ ਆ ਕੇ। ਜੀ ਆਦਮਪੁਰ ਦੇ 에ਅਰਪੋਰਟ ਤੇ ਉਤਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਚੌਪਰ 'ਚ ਸਵਾਰ ਹੁੰਦੇ ਨੇ ਨਾਲ ਭਗਵੰਤ ਮਾਨ ਜੀ ਦੇ, ਤੇ ਇੱਕ ਰੈਸਟ ਹਾਊਸ ਜੰਗਲਾਤ ਦਾ ਜਿਹੜਾ ਹੈਗਾ ਉੱਥੇ ਪਹੁੰਚ ਜਾਂਦੇ ਨੇ। ਠੀਕ ਹੈ। ਇਹ ਇੱਕ ਮਤਲਬ 20 ਕਿਲੋਮੀਟਰ ਹੈ ਆਦਮਪੁਰ ਤੋਂ ਹੁਸ਼ਿਆਰਪੁਰ ਦਾ ਉਹ ਥਾਂ। ਜੀ ਆਦਮਪੁਰ ਦੇ ਹਵਾਈ ਅੱਡੇ ਤੋਂ ਹੁਸ਼ਿਆਰਪੁਰ ਦਾ ਉਹ ਥਾਂ ਜਿਸ ਥਾਂ ਤੇ ਆ ਕੇ ਚੋਪਰ ਤਾਰਿਆ, ਮਾਤਰ 20 ਕਿਲੋਮੀਟਰ ਦਾ ਸਫ਼ਰ ਹੈ, ਜਿਹੜਾ ਉਹ ਵੀ ਜਨਾਬ ਤੋਂ ਗੱਡੀ 'ਚ ਨਹੀਂ ਹੋਇਆ। ਉਹਦੇ ਲਈ ਵੀ ਪੰਜਾਬ ਦਾ ਜਹਾਜ਼ ਉਡਾਇਆ। ਠੀਕ ਹੈ। ਹੁਣ ਉਹ ਘੰਟਿਆਂ ਦਾ ਭਾੜਾ ਵੀ ਕਿਹਦੇ ਸਿਰ ਤੇ ਪੈਣਾ, ਇਹ ਪੰਜਾਬ ਹਿਸਾਬ ਲਾ ਲਵੇ। ਹਾਂਜੀ ਬਿਲਕੁਲ ਬਿਲਕੁਲ। ਤੇ ਫਿਰ ਕਹਿੰਦੇ ਜੀ 5 ਵਜੇ ਪਹੁੰਚੇ ਸੀ ਉਸ ਜੰਗਲਾਤ ਵਿਭਾਗ ਦੇ ਰੈਸਟ ਹਾਊਸ 'ਚ, ਤੇ ਘੰਟਾ ਖੱਡ ਉੱਥੇ ਆਨੰਦ ਮਾਣਿਆ, ਹੈਨਾ। ਤੇ ਉਹ ਤੋਂ ਬਾਅਦ ਫਿਰ ਕਹਿੰਦੇ ਜੀ ਕਾਫਲਾ ਮਹਿਲਾਂ ਵਾਲੀ ਆਨੰਦਗੜ੍ਹ ਕੰਨੀ ਨੂੰ ਰਵਾਨਾ ਹੋ ਗਿਆ। 6 ਵਜੇ ਉੱਥੋਂ ਨਿਕਲੇ ਸੀ, 6:40 ਦੇ ਗੇਟ ਦੇ ਵਿੱਚ ਕਹਿੰਦੇ ਜੀ ਜਾ ਕੇ ਉੱਥੇ ਅੰਦਰ ਚਲੇ ਗਏ। ਤੇ ਹੁਣ ਕਹਿੰਦੇ ਜੀ ਹਦਾਇਤ ਹੋ ਗਈ ਕਿ ਕੋਈ ਵੀ ਆਇਓ ਨਾ ਮਿਲਣ, 10 ਦਿਨ ਇੱਥੇ ਰਹਿਣਾ। ਸੋ ਇਹ ਥਾਂ ਤੈਅ ਹੈ ਜੀ ਕਿ ਹੁਣ ਇੱਥੇ ਮਤਲਬ 30 ਤਰੀਕ ਤੱਕ 31 ਤਰੀਕ ਤੱਕ ਕੇਜਰੀਵਾਲ ਜੀ ਇੱਥੇ ਨੇ। ਹੁਣ ਅਹਿਮ ਪਹਿਲੂ ਇਹ ਹੈ ਪ੍ਰਵੀਨ ਜੀ ਕਿ ਹੁਸ਼ਿਆਰਪੁਰ ਦੇ ਆਦਮਪੁਰ ਤੋਂ ਲੈ ਕੇ ਉਸ ਜੰਗਲਾਤ ਦੇ ਜਿਹੜਾ ਉਹਨਾਂ ਦਾ ਰੈਸਟ ਹਾਊਸ ਹੈ ਉੱਥੇ ਤੱਕ ਸਾਰੀ ਪੁਲਿਸ ਸੜਕ ਤੇ ਖੜਾਈ ਸੀ। ਠੀਕ ਹੈ। ਅੱਛਾ। ਵੱਡੀਆਂ ਫੀਤੀਆਂ ਵਾਲੇ, ਵੱਡੇ ਸਟਾਰਾਂ ਵਾਲੇ, ਵੱਡੀਆਂ ਨਾਵਾਂ ਵਾਲੇ, ਤੇ ਨਾਲ ਉਹਨਾਂ ਦਾ ਸਾਰਾ ਥਾਣਾ, ਸਾਰਾ ਕੁਝ ਸੜਕ ਤੇ ਖੜਾਇਆ ਸੀ। ਚਿੱਟੀਆਂ ਵਰਦੀਆਂ ਵਾਲੇ ਵੀ ਤੇ ਖਾਕੀਆਂ ਵਾਲੇ ਵੀ, ਤੇ ਜਨਾਬ ਉੱਡ ਰਹੇ ਸੀ ਉੱਪਰੋਂ ਚੌਪਰ 'ਚੋਂ। ਠੀਕ ਹੈ। ਇਹ ਉਹ ਆਮ ਆਦਮੀ ਆ ਜਿਹੜੇ ਕਹਿੰਦੇ ਅਸੀਂ ਬੱਸ 'ਚ ਆਉਂਦੇ ਹਾਂ, ਅਸੀਂ ਰੇਲ ਗੱਡੀ 'ਚ ਆਉਂਦੇ ਹਾਂ, ਅਸੀਂ ਸਧਾਰਨ ਨਾ ਘਰੋਂ ਰੋਟੀ ਵਾਲਾ ਡੱਬਾ ਨਾਲ ਲੈ ਕੇ ਤੁਰਦੇ ਹਾਂ। ਉਹ ਤੋਂ ਬਾਅਦ ਉੱਥੋਂ ਨਿਕਲ ਕੇ ਜਦੋਂ ਉਸ ਵਿਪਾਸਨਾ ਸੈਂਟਰ 'ਚ ਗਏ, ਤੇ ਹੁਣ ਉਹ ਪਿੰਡ ਮਹਿਲਾਂ ਵਾਲੀ ਆਨੰਦਗੜ੍ਹ, ਉਹ ਖੇਤਰ, ਠੀਕ ਹੈ ਜੀ, ਉਸ ਖੇਤਰ ਦੇ 10 ਕਿਲੋਮੀਟਰ ਦੇ ਆਲੇ ਦੁਆਲੇ ਦੇ ਦਾਇਰੇ ਦੇ ਵਿੱਚ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਉਹਨਾਂ ਨੂੰ ਮਿਲ ਨਹੀਂ ਆ ਸਕਦਾ ਉਹਨਾਂ 10 ਦਿਨ। ਅੱਛਾ। ਸਿਰਫ ਉਸ ਪਿੰਡ ਦਾ ਵਾਸੀ ਹੀ ਅੰਦਰ ਆ ਸਕਦਾ। ਜਾਣ ਲੱਗੇ ਵੀ ਪੁਲਿਸ ਨੂੰ ਦੱਸ ਕੇ ਜਾਣਾ ਕਿ ਕਿੱਥੇ ਚੱਲੇ ਹੋ, ਕਿਉਂ ਚੱਲੇ ਹੋ, ਦੁਬਾਰਾ ਕਦ ਮੁੜਨਾ ਹੈ। ਜੇ ਜ਼ਰੂਰੀ ਕੰਮ ਆ ਤਾਂ ਹੀ ਬਾਹਰ ਜਾਓ, ਨਹੀਂ ਆਪਣੇ 10 ਦਿਨ ਨੂੰ ਘਰਾਂ 'ਚ ਰਹੋ। ਸਾਰੀਆਂ ਸੜਕਾਂ ਪੁਲਿਸ ਛਾਉਣੀ 'ਚ ਬਦਲਤੀਆਂ ਉਸ ਖੇਤਰ ਦੀਆਂ। 2 ਕਿਲੋਮੀਟਰ ਦਾ ਦਾਇਰਾ ਤਾਂ ਪੰਛੀ ਵੀ ਪਰ ਨਹੀਂ ਮਾਰ ਸਕਦਾ ਹੁਣ ਉਸ 2 ਕਿਲੋਮੀਟਰ ਦਾਇਰੇ 'ਚ, ਉਸ ਸੈਂਟਰ ਦੇ।
ਠੀਕ ਹੈ। ਤੇ 10 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਪੂਰੀ ਪੁੱਛਗਿੱਛ, ਪੂਰੀ ਛਾਣਬੀਣ। ਯਾਰ ਇੱਥੇ ਵੀ ਥਾਣਿਆਂ 'ਚ ਜਮਾ ਕਹਿੰਦੇ। ਸੋ ਆਹ ਕਲਚਰ ਬਦਲ ਗਿਆ ਹੁਣ। ਇਹ ਆ VIP ਪਣਾ ਉੱਥੇ ਹੁਣ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਕਿ ਜਨਾਬ ਈਡੀ ਦੇ ਸੰਮਣਾ ਤੋਂ ਬਚਣ ਲਈ ਆਏ ਨੇ ਕਿ ਸਕੂਨ ਲੱਭਣ ਲਈ ਆਏ ਨੇ। ਸੋ ਇਸ ਨੂੰ ਲੈ ਕੇ ਅਹਿਮ ਪੱਖ ਇਸ ਲਈ ਵੱਡਾ ਹੁੰਦਾ ਜਾ ਰਿਹਾ ਕਿ ਇਹ ਥਾਂ ਚੁਣਨਾ ਫਿਰ ਥਾਂ ਨਾਲੋਂ ਵੀ ਜ਼ਿਆਦਾ ਢੰਗ ਤਰੀਕਾ ਜਿਹੜਾ ਆਉਣ ਦਾ, ਇਹ ਪਹਿਲਾ ਵਰਤਾਰਾ ਨਹੀਂ ਹੈ ਪ੍ਰਵੀਨ ਜੀ। ਜਿੱਦਣ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੇਜਰੀਵਾਲ ਜੀ ਨੇ ਦਿੱਲੀ ਦੇ ਕੋਟੇ 'ਚੋਂ ਹੈਲੀਕਾਪਟਰ ਲੈਣਾ ਬੰਦ ਕਰਤਾ। ਠੀਕ ਹੈ। ਪੰਜਾਬ ਦੇ ਕੋਟੇ 'ਚੋਂ ਹੀ ਉਡਾਰੀ ਭਰਦੇ ਆ। ਕੱਲ ਟਿਕਟ ਲੈ ਕੇ ਆਏ ਆਦਮਪੁਰ ਦੇ ਹਵਾਈ ਅੱਡੇ ਤੱਕ। ਹੁਣ ਮੈਨੂੰ ਨਹੀਂ ਪਤਾ ਉਹ ਟਿਕਟ ਜਾਣ ਲੱਗੇ ਸਾਡੇ ਸਾਹਿਬ ਨੂੰ ਫੜਾ ਜਾਣ ਕੇ ਲੈ ਭਾਈ ਇਹਦੇ ਵੀ ਪੈਸੇ ਦੇ ਦੀ ਜੀ। ਪਰ ਉੱਥੋਂ ਬਾਅਦ ਤਾਂ ਹੈਲੀਕਾਪਟਰ ਸਾਡਾ ਉੜਿਆ। ਚੋਣ ਪ੍ਰਚਾਰਾਂ ਲਈ ਹੈਲੀਕਾਪਟਰ ਸਾਡਾ ਜਾਂਦਾ ਸੀ। ਮੈਂ ਕਹਿੰਦਾ ਠੀਕ ਹੈ, ਤੁਸੀਂ ਦਿੱਲੀ ਤੋਂ ਗੁਜਰਾਤ ਜਾਣਾ ਸਮਝ ਆਉਂਦਾ ਪ੍ਰਵੀਨ ਜੀ। ਸਵਾਲ ਉਹ ਵੱਖਰਾ ਹੈ ਕਿ ਸਾਡੇ ਵਾਲਾ ਜਹਾਜ਼ ਕਿਉਂ ਉੱਡਦਾ। ਮੈਂ ਕਹਿੰਦਾ ਤੁਸੀਂ ਜਹਾਜ਼ ਰਾਹੀਂ ਗਏ, ਚੱਲ ਸਮਝ ਆਉਂਦਾ। ਤੁਸੀਂ ਮਹਾਰਾਸ਼ਟਰ ਗਏ, ਸਮਝ ਆਉਂਦਾ। ਛੱਤੀਸਗੜ੍ਹ ਗਏ, ਚੱਲ ਸਮਝ ਆਉਂਦਾ। ਪਰ ਦਿੱਲੀ ਤੋਂ ਪੰਜਾਬ ਤੱਕ ਵੀ ਹੁਣ ਤੁਸੀਂ ਆਪਣਾ ਜਹਾਜ਼ ਵਰਤ ਰਹੇ ਹੋ, ਕਿਸੇ ਦਾ ਜਹਾਜ਼ ਚਾਹਾਂਗੇ ਜਾਵਾਂਗੇ ਤੇ ਚਲੋ ਦਿੱਲੀ ਤੋਂ ਪੰਜਾਬ ਵੀ ਆ ਗਏ ਜੀ। ਆਦਮਪੁਰ ਤੋਂ ਹੁਸ਼ਿਆਰਪੁਰ ਜਿਹੜਾ 20 ਕਿਲੋਮੀਟਰ, ਉਹ ਵੀ ਤੁਹਾਨੂੰ ਕਾਰ 'ਚ ਆਮ ਆਦਮੀ ਨੇ ਜੀ ਜਾਂ ਖਾਸ ਆਦਮੀ ਨੇ, ਜਾਂ ਬਣਨਾ ਹੀ ਖਾਸ ਸੀ। ਤੁਸੀਂ ਦੁਰਸਤ ਫਰਮਾਇਆ। ਇਹ ਜੋ ਕਹਿੰਦੇ ਸੀ ਬਿਲਕੁਲ ਇਹੀ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਬਦਲਣ ਆਏ ਆ। ਸੋ ਪਹਿਲੇ ਮਤਲਬ ਖੰਡਾ ਕੇ ਖਾਂਦੇ ਸੀ ਕਿ ਹਾਂ ਥੋੜਾ ਜਿਹਾ ਮੇਰੇ ਹਿੱਸੇ ਆਵੇ, ਥੋੜਾ ਜਿਹਾ ਥੱਲੇ ਵਾਲਿਆਂ ਦੇ ਹਿੱਸੇ ਵੀ ਆ ਜਾਵੇ, ਨਾਲ ਵਾਲੇ ਨੂੰ ਵੀ ਮਿਲ ਜਾਵੇ। ਇਹ ਕਹਿੰਦੇ ਨਾ, ਸਾਰਾ ਕੁਝ ਸਾਡੇ ਹਿੱਸੇ ਆਵੇ। 2 ਸੋਫੇ ਹੀ ਲਾਓ ਅੰਦਰ ਜਹਾਜ਼ ਦੇ ਅੰਦਰ, ਅਸੀਂ ਦੋਏ ਬੈਠਾਂਗੇ, ਹੋਰ ਨਹੀਂ ਕੋਈ ਬੈਠੂਗਾ ਜੀ। ਸੋ ਇਸ ਲਈ ਇਹ ਪੂਰੀ ਆਮ ਆਦਮੀ ਪਾਰਟੀ ਹੁਣ VIP ਪਾਰਟੀ ਬਣ ਗਈ ਆ। ਔਰ ਕੱਲ ਦੀ ਪੰਜਾਬ ਦੇ ਵਿੱਚ ਇਸ ਗੱਲ ਦੀ ਖੂਬ ਚਰਚਾ ਹੈ ਕਿ ਪੰਜਾਬ ਦਾ ਇਹ ਸੈਂਟਰ ਕਿਉਂ ਚੁਣਿਆ, ਪੰਜਾਬ ਦੀ ਫੋਰਸ ਕਿਉਂ ਚੁਣੀ, ਪੰਜਾਬ ਦੀ ਸਰਕਾਰ ਕਿਉਂ ਚੁਣੀ। ਸੋ ਇਹਦੇ ਬਹੁਤ ਰਾਜਨੀਤਿਕ ਮਾਇਨੇ ਨੇ ਔਰ ਈਡੀ ਦੇ ਸੰਮਣ ਵਾਲੇ ਸਿੱਧਾ ਕਨੈਕਸ਼ਨ ਜੁੜਦਾ ਪ੍ਰਵੀਨ ਜੀ। ਆਪਾਂ ਇਹਦੀ ਕੱਲ ਵੀ ਖਬਰ ਪਹਿਲਾਂ ਐਡਵਾਂਸ ਕਰ ਚੁੱਕੇ ਹਾਂ ਤੇ ਅੱਜ ਦੁਬਾਰਾ ਆਪਾਂ ਇਸ VIP ਪੱਖ ਤੋਂ ਦੁਬਾਰਾ ਉਹਨੂੰ ਸ਼ੁਰੂ ਰਹੇ ਤੇ ਅਗਲੀ